ਹੜ੍ਹਾਂ ਦੇ ਨਾਲ ਜਿੱਥੇ ਕਿਸਾਨੀ ਦੀ ਇੱਕ ਫਸਲ ਝੋਨਾ ਉਹ ਹੜ ਗਈ ਹੈ, ਰੁੜ ਗਈ ਹੈ ਔਰ ਉਹ ਹੋਈ ਨਹੀਂ, ਤਾਂ ਹੁਣ ਉੱਥੇ ਹੀ ਦੂਜੀ ਫਸਲ ਕਣਕ ਜਿੱਥੇ ਸੌਣੀ ਤਾਂ ਗਈ ਹੈ ਬਲਕਿ ਹਾੜੀ ਦੀ ਵੀ ਉਮੀਦ ਮੁੱਕ ਗਈ ਹੈ। ਹੜ੍ਹਾਂ ਨੇ ਬਹੁਤ ਇਲਾਕਿਆਂ ਦੇ ਵਿੱਚ ਜਿਹੜੀ ਫਸਲ ਸੀ ਝੋਨੇ ਦੀ ਉਹ ਤਾਂ ਤਬਾਹ ਕੀਤੀ ਕਿਉਂਕਿ ਪਾਣੀ ਭਰ ਗਿਆ। ਪਰ ਇਹਦੇ ਨਾਲ ਇੱਕ ਚੁਣੌਤੀ ਹੋਰ ਵੱਡੀ ਖੜੀ ਹੈ, ਉਹ ਇਹ ਹੈ ਕਿ ਕਈ ਥਾਈਂ ਤਾਂ ਕਈ ਫੁੱਟ ਡੂੰਘੇ ਟੋਏ ਪੈ ਚੁੱਕੇ ਨੇ ਤੇ ਕਈ ਥਾਈਂ ਕਈ ਫੁੱਟ ਰੇਤ, ਉੱਚੀ ਰੇਤ ਖੜੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨੀ ਦੀ। ਹੜ੍ਹਾਂ ਨੇ ਕਿਸਾਨੀ ਨੂੰ ਵੱਡੀ ਮਾਰ ਪਾਈ ਹੈ। ਜੇਕਰ ਸਰਹੱਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਸਰਹੱਦੀ ਇਲਾਕਿਆਂ ਦੇ ਵਿੱਚ 18,000 ਤੋਂ 20,000 ਏਕੜ ਰਕਬਾ ਜਿਹੜਾ ਉਹ ਹੜ੍ਹਾਂ ਨੇ ਪ੍ਰਭਾਵਿਤ ਕੀਤਾ। ਹੜ੍ਹਾਂ ਦੇ ਨਾਲ ਜਿੱਥੇ ਕਿਸਾਨੀ ਦੀ ਇੱਕ ਫਸਲ ਝੋਨਾ ਉਹ ਹੜ ਗਈ ਹੈ, ਰੁੜ ਗਈ ਹੈ ਔਰ ਉਹ ਹੋਈ ਨਹੀਂ, ਉਹਦੀ ਪੈਦਾਵਾਰ ਨਹੀਂ ਕੀਤੀ ਜਾ ਸਕੀ, ਉਤਪਾਦਨ ਨਹੀਂ ਕੀਤਾ ਜਾ ਸਕਿਆ, ਸਿਰੇ ਨਹੀਂ ਲੱਗੀ ਉਹ ਫਸਲ, ਤਾਂ ਹੁਣ ਉੱਥੇ ਹੀ ਦੂਜੀ ਫਸਲ ਕਣਕ ਜਿੱਥੇ ਸੌਣੀ ਤਾਂ ਗਈ ਹੈ ਬਲਕਿ ਹਾੜੀ ਦੀ ਵੀ ਉਮੀਦ ਮੁੱਕ ਗਈ ਹੈ। ਤੇ ਜੇਕਰ ਇਹ ਉਮੀਦ ਜਮਾਂ ਮੁੱਕਦੀ ਹੈ ਤਾਂ ਪਹਿਲਾਂ ਹੀ ਕੁਦਰਤੀ ਆਫਤ ਦੇ ਮਾਰੇ ਉਹਨਾਂ ਕਿਸਾਨਾਂ ਦੇ ਲਈ ਜਿਹੜਾ ਜੀਵਨ ਨਿਰਵਾਹ ਕਰਨਾ ਔਖਾ ਹੀ ਨਹੀਂ ਬਲਕਿ ਮੁਸ਼ਕਲ ਹੋ ਜਾਣਾ, ਕਿਉਂਕਿ ਕਿਸਾਨੀ ਦੇ ਵਿੱਚ ਹੀ ਜੇਕਰ ਦੋਨੇ ਫਸਲਾਂ ਹਾੜੀ ਤੇ ਸੌਣੀ ਸਿਰੇ ਲੱਗਦੀਆਂ ਨੇ ਫਿਰ ਵੀ ਸੀਮਾਂਤ ਕਿਸਾਨੀ, ਛੋਟੀ ਕਿਸਾਨੀ ਦੇ ਲਈ ਆਪਣੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਨਾ ਵਾ, ਜ਼ਿੰਦਗੀ ਨੂੰ ਤੋਰਨਾ, ਉਸ ਨੂੰ ਗੱਡੀ ਨੂੰ ਲੀਹ 'ਤੇ ਲਿਆਉਣਾ, ਉਹ ਬੜਾ ਮੁਸ਼ਕਿਲ ਹੈ। ਅਤੇ ਜੇਕਰ ਇਹਦੇ ਵਿੱਚ 1 ਸਾਲ ਦਾ ਆਮਦਨ ਦੇ ਵਿੱਚ ਗੈਪ ਪੈ ਜਾਂਦਾ ਵਾ ਤੇ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਔਖਾ ਹੋ ਜਾਂਦਾ ਕਿਸਾਨੀ ਦੇ ਲਈ ਆਪਣਾ ਜੀਵਨ ਦੀਆਂ ਲੋੜਾਂ ਪੂਰੀਆਂ ਕਰਨੀਆਂ, ਜ਼ਿੰਦਗੀ ਦੀਆਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਨੇ ਉਹਨਾਂ ਦੇ ਵਿੱਚੋਂ ਲੰਘਣਾ ਅਤੇ ਉਹਨਾਂ ਨੂੰ ਪੂਰੀਆਂ ਕਰਨਾ। ਸੋ ਹੁਣ ਸਰਹੱਦੀ ਇਲਾਕੇ ਦੀ ਇੱਕ ਵਾਰ ਫਿਰ ਤੋਂ ਆਪਾਂ ਗੱਲ ਕਰਾਂਗੇ, ਕਿਉਂਕਿ ਹੜ੍ਹਾਂ ਨੇ ਬਹੁਤ ਇਲਾਕਿਆਂ ਦੇ ਵਿੱਚ ਜਿਹੜੀ ਫਸਲ ਸੀ ਝੋਨੇ ਦੀ ਉਹ ਤਾਂ ਤਬਾਹ ਕੀਤੀ ਕਿਉਂਕਿ ਪਾਣੀ ਭਰ ਗਿਆ। ਪਰ ਇਹਦੇ ਨਾਲ ਇੱਕ ਚੁਣੌਤੀ ਹੋਰ ਵੱਡੀ ਖੜੀ ਹੈ, ਉਹ ਇਹ ਹੈ ਕਿ ਕਈ ਥਾਈਂ ਤਾਂ ਕਈ ਫੁੱਟ ਡੂੰਘੇ ਟੋਏ ਪੈ ਚੁੱਕੇ ਨੇ ਤੇ ਕਈ ਥਾਈਂ ਕਈ ਫੁੱਟ ਰੇਤ, ਉੱਚੀ ਰੇਤ ਖੜੀ ਹੈ। ਹੁਣ ਅੱਜ ਆਪਾਂ ਇਸੇ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿੱਥੇ ਹਾਲਾਤ ਨੇ ਤੇ ਕਿਵੇਂ ਉਹਨਾਂ ਕਿਸਾਨਾਂ ਦੀਆਂ ਚੁਣੌਤੀਆਂ ਹੋਰ ਵੱਧ ਚੁੱਕੀਆਂ ਨੇ ਤੇ ਉਹਨਾਂ ਨੂੰ ਜਿਹੜੀ ਆਉਂਦੀ ਫਸਲ ਸੀ ਹਾੜੀ ਦੀ ਉਹਦੀ ਵੀ ਉਮੀਦ ਹੁਣ ਜਾਂਦੀ ਲੱਗਦੀ ਹੈ। ਖੈਰ 13,000 ਏਕੜ ਰਕਬਾ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਹੈ, ਜਿਹੜਾ ਕਿ ਸਰਹੱਦੀ ਇਲਾਕੇ ਦੇ ਵਿੱਚ ਹੜ੍ਹਾਂ ਦੇ ਕਰਕੇ ਮਾਰ ਹੇਠਾਂ ਆਇਆ ਅਤੇ ਇਹਨਾਂ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ, ਮਕਾਨ ਵੱਡੀ ਗਿਣਤੀ ਦੇ ਵਿੱਚ ਡਿੱਗ ਚੁੱਕੇ ਨੇ। ਇਹਨਾਂ ਨੂੰ ਆਪਣਾ ਘਰ-ਬਾਰ ਛੱਡ ਕੇ ਫਿਰੋਜ਼ਪੁਰ ਜ਼ਿਲ੍ਹੇ ਦੀ ਮੈਂ ਗੱਲ ਕਰਨ ਜਾ ਰਿਹਾ ਵਾਂ ਅਤੇ ਰਾਹਤ ਕੈਂਪਾਂ ਦਾ ਆਸਰਾ ਲੈਣਾ ਪਿਆ ਸੀਗਾ ਅਤੇ ਹੜ੍ਹਾਂ ਕਰਕੇ ਝੋਨੇ ਦੀ ਫਸਲ ਤਾਂ ਬਰਬਾਦ ਹੋਈ ਹੈ, ਸਗੋਂ ਕਈ ਥਾਵਾਂ 'ਤੇ ਹੁਣ ਉਪਜਾਊ ਜ਼ਮੀਨ ਮਿੱਟੀ ਜਿਹੜੀ ਉਹ ਰੁੜ ਚੁੱਕੀ ਹੈ ਅਤੇ ਕਈ ਥਾਈਂ ਖੇਤਾਂ ਦੇ ਵਿੱਚ ਕਈ ਫੁੱਟ ਰੇਤਾ ਜਿਹੜਾ ਉਹ ਜਮ੍ਹਾਂ ਹੋ ਗਿਆ। ਹੁਣ ਜਦੋਂ ਆਪਾਂ ਰੇਤਾ ਜਮ੍ਹਾਂ ਹੋਣ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਮਾਨਸਾ ਦੇ ਉਸ ਬੱਚੇ ਦੀ, ਕਿਸਾਨ ਦੇ ਬੱਚੇ ਦੀ ਵੀਡੀਓ ਯਾਦ ਆ ਗਈ ਹੋਣੀ ਹੈ, ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਜਿਹੜੇ ਦੂਜੇ ਲੋਕ ਨੇ ਉਹਨਾਂ ਦੇ ਖੇਤਾਂ 'ਚੋਂ ਤਾਂ ਮਿੱਟੀ ਚੁੱਕੀ ਜਾ ਰਹੀ ਹੈ, ਪਰ ਕਿਉਂਕਿ ਸਾਡੇ ਕੋਲ 1.25 ਕਿੱਲਾ ਜਾਂ 1.5 ਕਿੱਲਾ ਉਹਨੇ ਕਿਹਾ ਸੀ ਜ਼ਮੀਨ ਦਾ ਵਾ ਅਤੇ ਸਾਡੇ ਹਾਲੇ ਤੱਕ ਮਿੱਟੀ ਚੁੱਕਣ ਵਾਲੇ ਨਹੀਂ, ਜਾਂ ਸਾਡੇ 'ਚ ਇੰਨੀ ਆਰਥਿਕ ਤੌਰ 'ਤੇ ਸਮਰੱਥਾ ਹੀ ਨਹੀਂ ਹੈ ਕਿ ਅਸੀਂ ਉਹ ਮਿੱਟੀ ਨੂੰ ਚੁੱਕ ਸਕੀਏ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਉਸ ਬੱਚੇ ਦੀ ਵੀਡੀਓ ਦੇਖ ਕੇ ਘੱਟੋ ਘੱਟ 40-50 ਟਰੈਕਟਰ ਅਤੇ ਕਿੰਨੀਆਂ ਹੀ JCB ਮਸ਼ੀਨਾਂ ਉਹਦੇ ਖੇਤ ਦੇ ਵਿੱਚ ਆ ਗਈਆਂ ਅਤੇ ਮਹਿਜ਼ 1-1.5 ਘੰਟੇ ਦੇ ਵਿੱਚ ਹੀ ਉਹਦਾ ਜਿਹੜਾ ਖੇਤ ਹੈ ਉਹਦੇ ਵਿੱਚ ਕੰਪਿਊਟਰ ਕਿਰਾਇਆ ਲਾ ਦਿੱਤਾ ਗਿਆ ਅਤੇ ਮਿੱਟੀ ਚੁੱਕ ਦਿੱਤੀ ਗਈ। ਸੋ ਇਹ ਪੰਜਾਬ ਦਾ ਇੱਕ ਇਹ ਵੀ ਰੂਪ ਹੈ, ਉਹ ਤੁਹਾਨੂੰ ਵੀਡੀਓ ਸਾਰਿਆਂ ਨੂੰ ਯਾਦ ਹੀ ਹੋਣੀ ਹੈ। ਸੋ ਉਸ ਵੇਲੇ ਜਦੋਂ ਸਮਾਜਿਕ ਪੱਧਰ 'ਤੇ, ਆਰਥਿਕ ਪੱਧਰ 'ਤੇ ਕਿਸਾਨੀ ਨੂੰ ਬਹੁਤ ਵੱਡੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਤਾਂ ਸਮਾਜ ਦੇ ਵਿੱਚੋਂ ਹੀ ਬਹੁਤ ਸੁਹਿਰਦ ਲੋਕ ਉੱਠੇ ਅਤੇ ਆਪਣੇ ਟਰੈਕਟਰਾਂ ਜ਼ਰੀਏ, ਆਪਣੀ JCB ਮਸ਼ੀਨਾਂ ਜ਼ਰੀਏ ਲੋਕਾਂ ਦੇ ਖੇਤ ਪੂਰੇ ਔਰ ਕਈ ਥਾਈਂ ਜੋ ਰੁੜ ਗਈ ਸੀ ਮਿੱਟੀ ਉਹਨੂੰ ਪੂਰਿਆਂ ਕੀਤਾ। ਬੰਨ੍ਹ ਵੀ ਬੰਨੇ, ਖਾਸ ਕਰਕੇ ਘੱਗਰ ਦੇ ਇਲਾਕਿਆਂ ਦੇ ਵਿੱਚ, ਤੁਸੀਂ ਸਰਦੂਲਗੜ੍ਹ ਦੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋਈ ਸੀਗੀ। ਖੈਰ ਹੁਣ ਕਿਸਾਨਾਂ ਦੇ ਵਿੱਚ ਰੇਤ ਦੀ ਮੋਟੀ ਪਰਤ ਜੰਮੀ ਹੋਈ ਹੈ ਅਤੇ ਉਹਨਾਂ ਨੂੰ ਰੇਤ ਹਟਾਉਣ ਦੇ ਲਈ ਖੁਦ ਪੈਸੇ ਖਰਚਣੇ ਪੈ ਰਹੇ ਹੈ। ਦੂਜੇ ਪਾਸੇ ਸਰਹੱਦੀ ਕਿਸਾਨਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ, ਪਰ ਇਸ ਦੇ ਬਾਵਜੂਦ ਉਹ ਆਪਣੇ ਪੱਧਰ 'ਤੇ ਰੇਤਾ ਹਟਾਉਣ ਦੇ ਵਿੱਚ ਲੱਗੇ ਹੋਏ ਆ। ਪਤਾ ਲੱਗਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਜਿੰਨੇ ਰਕਬੇ ਦੇ ਵਿੱਚ ਰੇਤ ਦੀ ਪਰਤ ਜੰਮੀ ਆ ਉਹਦੇ ਵਿੱਚੋਂ ਵੱਡੀ ਪੱਧਰ 'ਤੇ ਰਕਬਾ ਕਣਕ ਦੀ ਬਿਜਾਈ ਤੋਂ ਵਾਂਝਾ ਰਹਿ ਸਕਦਾ ਵਾ। ਅਜਿਹੇ ਦੇ ਵਿੱਚ ਸਰਹੱਦੀ ਕਿਸਾਨ ਦੋਹਰੀ ਆਰਥਿਕ ਮਾਰ ਝੱਲਣਗੇ, ਕਿਉਂਕਿ ਪਹਿਲਾਂ ਇਹਨਾਂ ਦਾ ਝੋਨਾ ਬਰਬਾਦ ਹੋ ਗਿਆ ਵਾ, ਝੋਨੇ ਦੀ ਫਸਲ ਦੇ ਵਿੱਚੋਂ ਹੱਥ ਪੱਲੇ ਕੁਛ ਨਹੀਂ ਪਿਆ, ਉਲਟਾ ਖਰਚਾ ਪੱਲਿਓਂ ਗਿਆ ਵਾ। ਅਤੇ ਹੁਣ ਜੇਕਰ ਇਹਨਾਂ ਦੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਵੀ ਨਾ ਹੋਈ ਤਾਂ ਇਹਨਾਂ ਨੂੰ ਹੋਰ ਆਰਥਿਕ ਮਾਰ ਝੱਲਣੀ ਪਊਗੀ ਅਤੇ ਉੱਪਰੋਂ ਜਿਹੜਾ ਰੇਤ ਹਟਾਉਣ ਦੇ ਲਈ ਇਹਨਾਂ ਨੂੰ ਤੇਲ ਫੂਕਣਾ ਪੈ ਰਿਹਾ ਵਾ, ਇੰਨੇ ਮਹਿੰਗੇ ਭਾਅ ਦਾ ਡੀਜ਼ਲ, ਉਹ ਵੀ ਇਹਨਾਂ ਉੱਤੇ ਇੱਕ ਆਰਥਿਕ ਮੁਸੀਬਤ ਵਾਂਗ ਹੈ।
ਫਸਲਾਂ ਦੀ ਬਰਬਾਦੀ ਦੇ ਲਈ ਕੇਂਦਰ ਸਰਕਾਰ ਨੇ ਜਿਹੜਾ ਮੁਆਵਜ਼ਾ ਦਿੱਤਾ ਵਾ ਨਿਗੂਣਾ ਵਾ, ਉਹਦਾ ਲਾਭ ਵੀ ਪੱਕੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਹੀ ਮਿਲਿਆ। ਹੁਣ ਤੁਸੀਂ ਕਹੋਗੇ ਕਿ ਪੱਕੀਆਂ ਜ਼ਮੀਨਾਂ ਕਿਹੜੀਆਂ ਵਾ? ਅਸਲ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ, ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਵਿੱਚ ਜਾਂ ਦਰਿਆਵਾਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਬਹੁਤੇ ਕਿਸਾਨ ਕੱਚੀਆਂ ਜ਼ਮੀਨਾਂ ਜਾਂ ਕਹ ਲਓ ਦਰਿਆ ਦੀ ਜ਼ਮੀਨ ਤੇ ਖੇਤੀ ਕਰਦੇ ਆ, ਤੇ ਇਹਦੇ ਕਰਕੇ ਇਹ ਹੁੰਦਾ ਕਿ ਇਹ ਮੁਆਵਜ਼ਾ ਵੀ ਸਾਰੇ ਕਿਸਾਨਾਂ ਨੂੰ ਨਹੀਂ ਮਿਲਿਆ, ਕਿਉਂਕਿ ਜਿਹੜੀਆਂ ਸਰਹੱਦ ਨਾਲ ਲੱਗਦੀਆਂ ਹਜ਼ਾਰਾਂ ਏਕੜ ਕੱਚੀਆਂ ਜ਼ਮੀਨਾਂ ਵਾਲੇ ਕਿਸਾਨ ਇਸ ਮੁਆਵਜ਼ੇ ਤੋਂ ਬਿਲਕੁਲ ਵਾਂਝੇ ਰਹਿ ਗਏ ਆ। ਸਰਹੱਦੀ ਪਿੰਡਾਂ ਦੇ ਬਹੁਤੇ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਆ ਤੇ ਜ਼ਿਆਦਾਤਰ ਕੱਚੀਆਂ ਜ਼ਮੀਨਾਂ ਤੇ ਕਿਸਾਨ ਵਾਹੀ ਕਰਦੇ ਤੇ ਆਪਣਾ ਗੁਜ਼ਾਰਾ ਕਰਦੇ ਆ। ਕੱਚੀਆਂ ਜ਼ਮੀਨਾਂ ਉਹ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਕਿਸਾਨਾਂ ਦੇ ਨਾਮ ਤੇ ਨਹੀਂ। ਇਸੇ ਕਰਕੇ ਕਿਸਾਨ ਨਾ ਤਾਂ ਇਹਨਾਂ ਜ਼ਮੀਨਾਂ ਤੇ ਬੈਂਕ ਤੋਂ ਕਰਜ਼ਾ ਲੈ ਸਕਦੇ ਆ ਤੇ ਨਾ ਹੀ ਕੁਦਰਤੀ ਆਫਤ ਦੇ ਦੌਰਾਨ ਸਰਕਾਰ ਵੱਲੋਂ ਇਹਨਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਂਦਾ। ਅਜਿਹਾ ਰਕਬਾ ਹਜ਼ਾਰਾਂ ਏਕੜ ਦੇ ਵਿੱਚ ਫੈਲਿਆ ਹੋਇਆ। ਖਾਸ ਕਰਕੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਪਿੰਡ ਮੁੱਠਿਆਂ ਵਾਲੀ ਆ, ਉੱਥੋਂ ਦੇ ਜਿਹੜੇ ਕਿਸਾਨ ਨੇ ਉਹ ਦੱਸਦੇ ਨੇ ਕਿ ਸਾਰੀਆਂ ਮੋਟਰਾਂ ਤੇ ਬਿਜਲੀ ਦੇ ਟਰਾਂਸਫਾਰਮਰ ਖਰਾਬ ਹੋ ਗਏ ਨੇ, ਜੋ ਹਾਲੇ ਤੱਕ ਬਦਲੇ ਨਹੀਂ ਗਏ। ਇਸੇ ਤਰ੍ਹਾਂ ਸੈਂਕੜੇ ਟਿਊਬਵੈੱਲ ਵੀ ਖਰਾਬ ਹੋ ਚੁੱਕੇ ਨੇ, ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਦੇ ਲਈ ਪਾਣੀ ਦੀ ਦਿੱਕਤ ਖੜੀ ਹੋ ਸਕਦੀ ਆ। ਕਾਮਲਵਾਲਾ, ਜਾਮਾ ਮੇਗਾ, ਪੱਲਾ ਮੇਗਾ ਦੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੱਕ ਪਹੁੰਚਣ ਦੇ ਲਈ ਬੰਨ੍ਹ ਤੋਂ ਲੰਘਣਾ ਪੈਂਦਾ, ਜਿਸ ਦੇ ਵਿੱਚ 3 ਥਾਵਾਂ ਤੋਂ ਪਾੜ ਪਿਆ ਸੀ। ਅਜੇ ਤੱਕ ਪ੍ਰਸ਼ਾਸਨ ਨੇ ਉਹ ਪਾੜ ਨਹੀਂ ਪੂਰਿਆ। ਇਸ ਕਰਕੇ ਕਿਸਾਨ ਐਤਕੀ ਕਣਕ ਦੀ ਬਿਜਾਈ ਨਹੀਂ ਕਰ ਸਕਣਗੇ। ਇਹਨਾਂ ਤਿੰਨਾਂ ਪਿੰਡਾਂ ਦਾ ਹਜ਼ਾਰਾਂ ਏਕੜ ਵਾਹੀਯੋਗ ਰਕਬਾ ਹੈ ਤੇ ਪਿਛਲੇ ਦਿਨੀ ਰਣਬੀਰ ਸਿੰਘ ਭੁੱਲਰ ਜਿਹੜੇ ਕਿ ਇਸ ਹਲਕੇ ਤੋਂ ਵਿਧਾਇਕ ਨੇ, ਉਹਨਾਂ ਨੇ ਇਲਾਕੇ ਦਾ ਦੌਰਾ ਕੀਤਾ ਸੀ, ਪਰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਤੋਂ ਵਿਧਾਇਕ ਨੇ ਹੱਥ ਖੜੇ ਕਰ ਦਿੱਤੇ, ਜਿਸ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਆ। ਪੀੜਤ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਜਿਹੜੀ ਮੰਗ ਆ ਉਹ ਕਰ ਰਹੇ ਨੇ। ਮੁਆਵਜ਼ੇ ਦੀ ਮੰਗ ਗੈਰ ਵਾਜਬ ਨਹੀਂ ਹੈ, ਉਹ ਜਾਇਜ਼ ਹੈ, ਕਿਉਂਕਿ ਜਦੋਂ ਵੀ ਕਿਸੇ ਤਰੀਕੇ ਨਾਲ ਤੁਹਾਡੀ ਫਸਲ ਨੁਕਸਾਨੀ ਜਾਂਦੀ ਹੈ ਤਾਂ ਤੁਸੀਂ ਸਰਕਾਰ ਤੋਂ ਇੱਕੋ ਚੀਜ਼ ਹੈ ਜਿਹੜੀ ਮੰਗ ਸਕਦੇ ਹੋ, ਉਹ ਆ ਮੁਆਵਜ਼ਾ। ਤੇ ਅੱਜ ਕੱਲ੍ਹ ਸਰਕਾਰਾਂ ਦੀ ਮੁਆਵਜ਼ਾ ਦੇਣ ਪ੍ਰਤੀ ਨੀਤੀ ਕੀ ਹੈ ਜਾਂ ਅਪਰੋਚ ਕਿੰਨੀ ਕੁ ਤੰਦਰੁਸਤ ਹੈ ਜਾਂ ਵਾਜਬ ਹੈ, ਇਹ ਆਪਾਂ ਸਾਰਿਆਂ ਨੂੰ ਪਤਾ ਵਾ, ਕਿਉਂਕਿ ਧਰਨੇ ਮੁਜ਼ਾਹਰੇ ਆਪਾਂ ਕਿਸਾਨਾਂ ਦੇ ਸੁਣਦੇ ਰਹਿੰਦੇ ਹਾਂ। ਪਰ ਜਿਹੜਾ ਇੱਕ ਪੁਆਇੰਟ ਇਹਦੇ ਵਿੱਚੋਂ ਇੱਕ ਨੁਕਤਾ ਜਿਹੜਾ ਉਹ ਦੇਖਣ ਵਾਲਾ ਕਿ ਪਿਛਲੇ ਦਿਨੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਉਹ 218 ਕਰੋੜ ਰੁਪਏ ਦਾ ਹਿਸਾਬ ਮੰਗ ਰਹੇ ਸਨ ਪੰਜਾਬ ਸਰਕਾਰ ਪਾਸੋਂ। ਠੀਕ ਹੈ, ਉਹ ਵਿਰੋਧੀ ਧਿਰ ਦੇ ਵਿੱਚ ਨੇ ਤੇ ਉਹ ਹਿਸਾਬ ਮੰਗ ਵੀ ਸਕਦੇ ਨੇ, ਉਹਨਾਂ ਦਾ ਹੱਕ ਹਕੂਕ ਹੈ, ਪਰ ਕੀ ਉਹ ਦੱਸ ਸਕਦੇ ਨੇ ਕਿ ਮੋਦੀ ਸਰਕਾਰ ਨੇ ਇਹਨਾਂ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਵਾ ਤੇ ਇਹਨਾਂ ਕਿਸਾਨਾਂ ਦੇ ਮੁੜ ਵਸੇਬਾ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਵਾਂ ਕਿਉਂਕਿ ਮੁੜ ਵਸੇਬੇ ਤੋਂ ਭਾਵ ਕਿ ਜਿਨ੍ਹਾਂ ਦੇ ਮਕਾਨ ਢਹਿ ਚੁੱਕੇ ਨੇ, ਜਿਨ੍ਹਾਂ ਦੇ ਕੋਲੇ ਕੋਈ ਪਸ਼ੂਆਂ ਨੂੰ ਅੰਦਰ ਕਰਨ ਦੇ ਲਈ ਵੀ ਕੋਈ ਵਰਾਂਡਾ ਨਹੀਂ ਬਚਿਆ, ਕੋਈ ਛੱਤ ਨਹੀਂ ਬਚੀ, ਉਹਨਾਂ ਕਿਸਾਨਾਂ ਦਾ ਇੱਕ ਤਰੀਕੇ ਨਾਲ ਹਾਲ ਮੁੜ ਵਸੇਬੇ ਵਰਗਾ ਹੀ ਹੈ। ਤੇ ਜਿਨ੍ਹਾਂ ਕੋਲੇ ਇੱਕ ਸਾਲ ਦੀ ਆਮਦਨ ਵੀ ਨਹੀਂ ਰਹੀ, ਉਹ ਕਿਵੇਂ ਆਪਣਾ ਮੁੱਢਲਾ ਢਾਂਚਾ ਦੁਬਾਰ ਤੋਂ ਕਮਰਿਆਂ ਦੀ ਉਸਾਰੀ ਕਰਨਗੇ, ਕਿਵੇਂ ਉਹ ਘਰ ਦੀਆਂ ਕੰਧਾਂ ਦੀ ਚਾਰਦੀਵਾਰੀ ਕਰਨਗੇ, ਘਰ ਦੀਆਂ ਚਾਰਦੀਵਾਰੀਆਂ ਕਰਨਗੇ, ਇਹ ਇੱਕ ਵੱਡਾ ਸਵਾਲ ਹੈ। ਤੇ ਆਈ ਵਾਰ ਆਪਾਂ ਦੇਖਿਆ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਕੁਦਰਤੀ ਆਫਤ ਪੈਂਦੀ ਹੈ, ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ, ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਭਾਵੇਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਕਿਸੇ ਦੀ ਵੀ ਸਰਕਾਰ ਹੋਵੇ, ਭਾਜਪਾ ਦੀ ਹੋਵੇ, ਜਿਨ੍ਹਾਂ ਰਾਜਾਂ ਦੇ ਵਿੱਚ, ਉੱਥੇ ਕੀ ਹੁੰਦਾ ਵਾ ਕਿ ਜਦੋਂ ਆਫਤ ਹੁੰਦੀ ਆ ਉਦੋਂ ਕੁਝ ਸਮੇਂ ਦੇ ਲਈ ਉੱਥੇ ਫੋਟੋ ਸੈਸ਼ਨ ਹੁੰਦੇ ਨੇ, ਬਕਾਇਦਾ ਸੁਰਖੀਆਂ ਲਗਵਾਈਆਂ ਜਾਂਦੀਆਂ, ਇਸ਼ਤਿਹਾਰ ਦਿੱਤੇ ਜਾਂਦੇ ਕਿ ਇੰਨੇ ਕਰੋੜ ਦਾ ਦਿੱਤਾ, ਇੰਨੇ ਕਰੋੜ ਦਾ ਦਿੱਤਾ। ਇਸ਼ਤਿਹਾਰ ਤਾਂ ਦੇ ਦਿੱਤੇ, ਫੋਟੋਆਂ ਵੀ ਲੁਹਾ ਲਈਆਂ, ਤੁਸੀਂ ਅਖਬਾਰਾਂ ਦੇ ਵਿੱਚ ਵੀ ਲਵਾ ਲਈਆਂ, ਸੋਸ਼ਲ ਮੀਡੀਆ 'ਤੇ ਵੀ ਉਹ ਟੈਲੀਕਾਸਟ ਕਰਤੀਆਂ ਜਾਂ ਉਹਨਾਂ ਦਾ ਲਾਈਵ ਕਰਤਾ ਜਾਂ ਉਹਨਾਂ ਨੂੰ ਪੋਸਟ ਕਰ ਦਿੱਤਾ, ਸੋਸ਼ਲ ਮੀਡੀਆ ਦੀਆਂ ਪੋਸਟਾਂ ਵੀ ਉਹ ਬਣ ਗਈਆਂ। ਪਰ ਕੀ ਤੁਸੀਂ ਉਹਨਾਂ ਲੋਕਾਂ ਕੋਲੇ ਕਦੇ ਮਹੀਨੇ ਬਾਅਦ ਗਏ ਆ? ਕਦੇ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੇ ਪਾੜ ਪਏ ਸਨ, ਇੱਥੇ ਇਹਨਾਂ ਨੁਕਸਾਨ ਹੋਇਆ ਸੀ, ਤੁਹਾਡਾ ਜੀਵਨ ਨਿਰਵਾਹ ਕਿਵੇਂ ਹੋ ਰਿਹਾ ਵਾ? ਅੱਜ ਕੱਲ੍ਹ ਜਿਹੜੇ ਲੋਕਾਂ ਕੋਲੇ ਕੱਚੀਆਂ ਜ਼ਮੀਨਾਂ ਵਾ, ਜਿਹੜੇ ਕਿਸਾਨਾਂ ਕੋਲੇ, ਉਹਨਾਂ ਦੀਆਂ ਜ਼ਮੀਨਾਂ 'ਤੇ ਪਹਿਲਾਂ ਹੀ ਉਹਨਾਂ ਨੂੰ ਕੋਈ ਬੈਂਕ ਲੋਨ ਨਹੀਂ ਦਿੰਦਾ, ਕੁਛ ਨਹੀਂ ਦਿੰਦਾ, ਕਿਉਂਕਿ ਉਹਨਾਂ ਦੇ ਨਾਮ ਨਹੀਂ, ਅਤੇ ਜਦੋਂ ਨਾਮ ਨਹੀਂ ਉਹਨਾਂ ਨੂੰ ਮੁਆਵਜ਼ਾ ਕਿਵੇਂ ਮਿਲੂਗਾ? ਸੋ ਉਹਨਾਂ ਦੀਆਂ ਤਾਂ ਦੋਹਰੀਆਂ ਮੁਸੀਬਤਾਂ ਨੇ। ਜਿਨ੍ਹਾਂ ਨੂੰ ਮਿਲਿਆ ਵੀ ਉਹਨਾਂ ਨੂੰ ਨਿਗੂਣਾ ਮਿਲਿਆ, ਉਹਨਾਂ ਨੂੰ ਕਿੱਡਾ ਨਹੀਂ ਮੁਆਵਜ਼ਾ ਮਿਲਿਆ ਕਿ ਜੇਕਰ ਉਹਨਾਂ ਦਾ ਕਿੱਲੇ ਦੇ ਵਿੱਚੋਂ 60-65 ਹਜ਼ਾਰ ਰੁਪਏ ਦਾ ਝੋਨਾ ਹੁੰਦਾ, 40-45 ਹਜ਼ਾਰ ਰੁਪਏ ਦੀ ਕਣਕ ਹੁੰਦੀ ਹੈ, ਅਤੇ ਜੇਕਰ ਉਹਨਾਂ ਨੂੰ ਖਰਚਾ ਕੱਢ ਕਢਾ ਕੇ ਵੀ ਉਹ 80-90 ਹਜ਼ਾਰ ਦੀ ਜਾਂ 70 ਹਜ਼ਾਰ ਦੀ ਆਮਦਨ ਵੱਟਦੇ ਨੇ, ਤਾਂ ਉਹ ਵੀ ਉਹਨਾਂ ਨੂੰ ਜੇ 5-7 ਹਜ਼ਾਰ ਰੁਪਇਆ ਦੇਊਗਾ ਤਾਂ ਕਿੰਨਵਾਂ 10ਵਾਂ ਹਿੱਸਾ ਵੀ ਨਹੀਂ ਬਣਦਾ ਜਿੰਨੀ ਕਮਾਈ ਹੋਣੀ ਸੀ। ਅਤੇ ਉੱਪਰੋਂ ਜਿਹੜੇ ਬੰਦਿਆਂ ਨੇ ਠੇਕੇ 'ਤੇ ਲੈ ਕੇ ਵਾਹੀ ਕਰਨੀ ਸੀ, ਉਹਨਾਂ ਨੂੰ ਤਾਂ ਸਗੋਂ ਹੋਰ ਮਾਰ ਪੈਂਦੀ, ਕਿਉਂਕਿ 60-65 ਹਜ਼ਾਰ ਠੇਕਾ ਵਾ ਅਤੇ ਉਹਨੂੰ ਉੱਤੇ ਖਰਚਾ ਕਰਨਾ ਪੈਂਦਾ। ਅਤੇ ਜੇਕਰ ਝੋਨੇ ਦਾ ਹੀ ਖਰਚਾ ਕੱਢ ਲਿਆ ਜਾਵੇ, ਆਪਾਂ ਕਰ ਦਈਏ ਕਿ ਝੋਨੇ 'ਤੇ ਇੰਨਾ ਖਰਚਾ ਹੋਇਆ, 10 ਹਜ਼ਾਰ ਪ੍ਰਤੀ ਏਕੜ ਖਰਚਾ ਹੋ ਜਾਂਦਾ, ਅਤੇ ਉਹ ਬੰਦੇ ਦਾ ਆਲਰੇਡੀ 40-50 ਹਜ਼ਾਰ, ਕਿਉਂਕਿ ਅੱਧ ਠੇਕੇ ਦਾ ਦਿੱਤਾ ਹੋਣਾ ਉਹਨੇ, 10-12 ਹਜ਼ਾਰ ਖਰਚਾ ਦਿੱਤਾ ਹੋਣਾ, ਕੁਛ ਉਹਨੂੰ ਵੈਸੇ ਵਿਆਜ ਪੈ ਗਿਆ ਹੋਣਾ। ਸੋ ਤਕਰੀਬਨ ਜੇ ਝੋਨੇ ਦੀ ਲਾਗਤ ਮੰਨ ਲਈਏ ਤਾਂ ਇੱਕ ਕਿਸਾਨ ਦੀ ਕਿਸ਼ਤ ਜੇ 65 ਹਜ਼ਾਰ 60 ਹਜ਼ਾਰ ਠੇਕਾ ਮੰਨ ਲਈਏ, ਅੱਧੀ ਕਿਸ਼ਤ 30 ਹਜ਼ਾਰ,
10,000 ਉਹਦਾ ਉੱਤੇ ਖਰਚਾ ਪਾ ਲਈਏ 40,000, ਉੱਤੋਂ ਵਿਆਜ ਕੋਈ 2-3 ਹਜ਼ਾਰ ਦਾ ਪਾ ਲਈਏ ਤਾਂ 45,000 ਦੇ ਕਰੀਬ ਇਹ ਰਕਮ ਬਣ ਜਾਂਦੀ ਹੈ। ਹੁਣ ਜਿਹਨੇ 10 ਕਿੱਲੇ ਠੇਕੇ ਤੇ ਲਏ ਹੋਣੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਉਹਦਾ 4.5 ਲੱਖ ਰੁਪਈਆ, 4 ਤੋਂ 4.5 ਲੱਖ ਉਹਦਾ ਜਿਹੜਾ ਖਰਚ ਕੀਤਾ ਗਿਆ ਸੀ ਉਹ ਉਵੇਂ ਹੀ ਗਿਆ ਤੇ ਉਹ ਉੱਪਰੋਂ ਕਰਜ਼ਈ ਹੋ ਗਿਆ ਵਾ ਉਸ ਪੈਸੇ ਦਾ। ਸੋ ਇਹ ਹਾਲਾਤ ਨੇ। ਤੇ ਜਿਨ੍ਹਾਂ ਕੋਲੇ ਆਪਦੀਆਂ ਜ਼ਮੀਨਾਂ ਸੀਗੀਆਂ, ਜਿਨ੍ਹਾਂ ਨੇ ਆਪਦੀ ਵਾਹੀ ਕੀਤੀ ਹੋਣੀ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜੇਕਰ ਕਿਸ ਕੋਲੇ 5 ਏਕੜ ਹੈ ਤਾਂ ਉਹਦਾ 50,000 ਰੁਪਈਆ ਤਾਂ ਪਹਿਲਾਂ ਹੀ ਖਰਚਾ ਆ ਚੁੱਕਿਆ ਵਾ, ਤੇ ਜਿਹੜਾ ਖਰਚਾ ਉਹ ਟੋਇਆਂ ਨੂੰ ਪੂਰਨ ਤੇ ਕਰ ਰਿਹਾ ਵਾ, ਜਾਂ ਜਿਹੜਾ ਖਰਚਾ ਉਹ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੇ ਖੇਤ ਦੇ ਵਿੱਚੋਂ ਰੇਤਾ ਚੁੱਕਣ ਤੇ ਕਰ ਰਿਹਾ, ਉਹ ਕਿਹੜੇ ਐਸਟੀਮੇਟ ਦੇ ਵਿੱਚ ਆਉਂਦਾ ਵਾ? ਉਹ ਫਸਲ ਦੀ ਲਾਗਤ ਦੇ ਵਿੱਚ ਕਿਸਾਨ ਗਿਣਦੀ ਆ ਕਿ ਕੁਦਰਤੀ ਆਫਤ ਦੇ ਉੱਤੇ ਜਿਹੜਾ ਖਰਚਾ ਪੈਂਦਾ ਵਾ ਉਹਦੇ ਵਿੱਚ ਗਿਣਦੀ ਆ? ਸੋ ਬੇਸ਼ੱਕ ਸਰਕਾਰ ਨੇ ਮੁੱਢਲੇ ਢਾਂਚੇ ਦੀ ਉਸਾਰੀ ਕਰਨ ਦੇ ਭਰੋਸੇ ਦਿੱਤੇ ਆ, ਪਰ ਫਿਰ ਵੀ ਕਈ ਥਾਈਂ ਮੋਟਰਾਂ, ਟਰਾਂਸਫਾਰਮਰ ਸੜੇ ਪਏ ਆ, ਉਹਨਾਂ ਨੂੰ ਇੱਕ ਤਾਂ ਐਕਟਿਵ ਕਰਨ ਦੀ ਲੋੜ ਆ। ਤਾਰਾਂ ਦੇ ਜਾਲ ਜਿਹੜੇ ਡਿੱਗ ਪਏ ਸਨ ਉਹਨਾਂ ਨੂੰ ਦੁਬਾਰਾ ਕੰਮਕਾਰ ਵਾਲੀ ਹਾਲਤ ਦੇ ਵਿੱਚ ਲਿਆਉਣ ਦੀ ਲੋੜ ਆ, ਸਰਗਰਮ ਕਰਨ ਦੀ ਲੋੜ ਆ। ਔਰ ਦੂਜੀ ਜਿਹੜੀ ਗੱਲ ਆ ਉਹ ਇਹ ਹੈ ਕਿ ਕਿਸਾਨਾਂ ਦੀ ਆਰਥਿਕ ਤੌਰ ਤੇ ਬਾਂਹ ਫੜਨ ਦੀ ਲੋੜ ਆ। ਪਹਿਲਾਂ ਹੀ ਜਿਹੜੀ ਇਸ ਤਰ੍ਹਾਂ ਕੁਦਰਤੀ ਆਫਤ ਦੀ ਝੰਬੀ ਕਿਸਾਨੀ ਹੈ ਉਹਨੂੰ ਮੁੜ ਪੈਰਾਂ ਸਿਰ ਕਰਨ ਦੇ ਲਈ ਇਕੱਲੇ ਅਖਬਾਰੀ ਦਾਅਵੇ ਨਹੀਂ ਵਾਧੂ, ਇਕੱਲੀਆਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਨਹੀਂ ਵਾਧੂ, ਉਹਨਾਂ ਨੂੰ ਆਰਥਿਕ ਤੌਰ ਤੇ ਵੀ ਕੁਛ ਨਾ ਕੁਛ ਪੈਕੇਜ ਜਿਹੜਾ ਵਾ ਕੇਂਦਰ ਸਰਕਾਰ ਤੇ ਪਲੱਸ ਪੰਜਾਬ ਸਰਕਾਰ ਨੂੰ ਜ਼ਰੂਰ ਐਲਾਨਣਾ ਚਾਹੀਦਾ। ਇਸੇ ਕਰਕੇ ਕਿਹਾ ਸੀਗਾ ਕਿ ਅੰਨਦਾਤੇ ਦਾ ਦਰਦੀ ਕੌਣ ਹੈ। ਇੱਕ ਫਸਲ ਪਹਿਲਾਂ ਹੀ ਹੜ ਗਈ ਹੈ ਤੇ ਦੂਜੀ ਦੀ ਵੀ ਆਸ ਜਿਹੜੀ ਆ ਉਹ ਕਿਸੇ ਦਿਖਦੀ ਨਹੀਂ, ਕਿਤੇ ਨਜ਼ਰ ਨਹੀਂ ਆ ਰਹੀ। ਸੋ ਇਸ ਕਰਕੇ ਕਿਸਾਨਾਂ ਦੀ ਜਿਹੜੀ ਬਾਂਹ ਵਾ ਉਹ ਸਰਕਾਰਾਂ ਨੂੰ ਫੜਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ